ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 36। ਖਾਲਦ ਦੀ ਜੰਨ ਚੜੀ। ਜਿਹੜੇ ਪਿੰਡ ਢੁਕਣਾ ਸੀ ਉਹ 4 ਕੋ ਦੁਰਾਡਾ ਸੀ। ਬਾਸੂ ਟਾਂਗਿਆਂ ਸਾਈਕਲਾਂ ਦਾ ਬੰਦੋਬਸਤ ਕੀਤਾ ਹੋਇਆ ਸੀ, ਪਰ ਅਨਵਰ ਸਵੇਲੇ ਸਵੇਲੇ ਸ਼ਹਿਰੋਂ ਜਾ ਕੇ ਇੱਕ ਨਿੱਕੀ ਜਿਹੀ ਲਾਰੀ ਵੀ ਲੈ ਆਇਆ। ਆਖਿਓਸ ਜ਼ਰਾ ਸ਼ੋਸ਼ਾ ਨਾਲ ਢੁਕਣਾ ਚਾਹੀਦਾ ਹੈ, ਪਰ ਉਹਨਾਂ ਕੋਲੋਂ ਗਲਤੀ ਇਹ ਹੋ ਗਈ, ਲਾਰੀ ਦਾ ਇੰਚਾਰਜ ਮੀਏ ਅਬਦੁਲ ਨੂੰ ਬਣਾ ਦਿੱਤਾ ਉਹਨੇ, ਤੇ ਆਪੂ ਲਾੜੇ ਸਮੇਤ ਟਾਂਗਿਆਂ ਵਿੱਚ ਬਹਿ ਕੇ ਕੁਝ ਚਿਰ ਅਗਦੋਂ ਟੁਰ ਪਏ। ਮੀਏ ਅਬਦੁਲ ਨੂੰ ਉਹਨਾਂ ਪੱਕੀ ਕੀਤੀ ਭਈ ਰਨ ਦੇ ਬੰਦਿਆਂ ਨੂੰ ਲਾਰੀ ਵਿੱਚ ਬਿਠਾ ਕੇ ਚੰਗੇ ਚਿਰ ਪਿੱਛੋਂ ਟੁਰੇ, ਤਾਂ ਜੇ ਇੰਨੀ ਦੇਰ ਵਿੱਚ ਟਾਂਗੇ ਵੀ ਅੱਪੜ ਜਾਣ। ਪਰ ਟਾਂਗਿਆਂ ਦੇ ਅੱਖਾਂ ਓਹਲੇ ਹੁੰਦਿਆਂ ਹੀ ਮੀਏ ਅਬਦੁਲ ਨੂੰ ਗਲਿਆਈ ਸ਼ੁਰੂ ਹੋ ਗਈ। ਉਸ ਰੌਲਾ ਪਾ ਦਿੱਤਾ, ਛੇਤੀ ਚੜੋ ਨਹੀਂ ਤੇ ਲਾਰੀ ਚੱਲੀ ਜੇ। ਫਿਰ ਉਹਨੇ ਸੱਚੀ ਮੁੱਚੀ ਲਾਰੀ ਚਲਵਾ ਦਿੱਤੀ ਤੇ ਕਈ ਜਾਂਜੀ ਜਿਹੜੇ ਅਜੇ ਸ਼ੀਸ਼ਿਆਂ ਅੱਗੇ ਖਲੋ ਕੇ ਡਿੰਗੇ ਤੇ ਸਿੱਧੇ ਚੀਰ ਕੱਢਦੇ, ਮੁੱਛਾਂ ਸਵਾਰਦੇ ਤੇ ਸੁਰਮਾ ਪਾਉਂਦੇ ਪਏ ਸਨ, ਲਾਰੀਓਂ ਰਹਿ ਗਏ। ਸ਼ਹਿਰਾਂ ਦੇ ਉਲਟ ਪਿੰਡਾਂ ਵਿੱਚ ਜੰਜਾਂ ਵੇਲੇ ਸਿਰ ਡੁੱਕਦੀਆਂ ਨੇ, ਸਗੋਂ ਕਈ ਵਾਰੀ ਮਿੱਥੇ ਵੇਲੇ ਤੋਂ ਪਹਿਲੋਂ ਵੀ ਅੱਪੜ ਜਾਂਦੀਆਂ ਨੇ, ਕਿਉਂ ਜੇ ਪਿੰਡ ਦਿਆਂ ਲੋਕਾਂ ਦੀ ਸਵੇਰ ਛੇਤੀ ਚੜ੍ਹਦੀ ਏ ਤੇ ਉਹਨਾਂ ਨੂੰ ਉਸ ਦਿਨ ਹੋਰ ਕੰਮ ਵੀ ਕੋਈ ਨਹੀਂ ਹੁੰਦਾ। ਜੰਝ ਦੁਪਹਿਰ ਵੇਲੇ ਡੁੱਕਣੀ ਸੀ ਤੇ ਦੁਪਹਿਰ ਦੇ ਮਾਨੇ ਸਨ 12 ਵਜੇ। ਇਸ ਲਈ 10 ਵਜੇ ਬਰਾਤ ਟੁਰਨੀ ਸੀ। ਟਾਂਗੇ 10 ਵਜੇ ਟੁਰ ਗਏ ਤੇ ਮੀਏ ਅਬਦੁਲ ਲੋਕਾਂ ਨੂੰ 12 ਮਿੰਟਾਂ ਦੀ ਹੋਰ ਮੁਹਲਤ ਦਿੱਤੀ ਤੇ ਲਾਰੀ ਟੁਰ ਪਈ। ਰਾਹ ਕੱਚਾ ਸੀ ਤੇ ਮੀਂਹ ਕਣੀ ਨਾ ਹੋਣ ਪਾਰੋਂ ਮਿੱਟੀ ਗੱਟੇ ਦਾ ਕੋਈ ਅੰਤ ਨਹੀਂ ਸੀ। ਟਾਂਗਿਆਂ ਵਿੱਚ ਖਾਸ ਸਵਾਰੀਆਂ ਅਗਲੀਆਂ ਸੀਟਾਂ ਉੱਤੇ ਬਹਿ ਕੇ ਗਈਆਂ ਸਨ ਤੇ ਪਿਛਲੀ ਸੀਟ ਵਾਲਿਆਂ ਆਪਣੇ ਲੱਤਾਂ ਗੋਡਿਆਂ ਉੱਤੇ ਚਾਦਰਾਂ ਪਾ ਲਈਆਂ ਹੋਈਆਂ ਸਨ। ਫੇਰ ਵੀ ਟਾਂਗਿਆਂ ਨੂੰ ਇੱਕ ਦੂਜੇ ਤੋਂ ਚੰਗੀ ਵਿੱਥ ਰੱਖਣ ਦੀ ਹਦਾਇਤ ਸੀ, ਤਾਂ ਜੇ ਇੱਕ ਟਾਂਗਾ ਲੰਘਣ ਨਾਲ ਜਿਹੜੀ ਧੂੜ ਖਿਲਰਦੀ ਏ ਉਹ ਕੁਝ ਬਹਿ ਜਾਏ। ਪਰ ਅਜੇ ਉਹ ਅੱਧ ਵਿੱਚ ਹੀ ਨਹੀਂ ਅਪੜੇ ਸਨ ਕਿ ਪਿੱਛੋਂ ਲਾਰੀ ਆ ਗਈ। ਇਹ ਉਂਝ ਵੀ ਰੇਤਲੀ ਤੇ ਕੱਲਰ ਥਾਂ ਸੀ। ਟਾਂਗੇ ਵਾਲੇ ਟਾਂਗਾ ਇੱਕ ਪਾਸੇ ਕਰ ਲਿਆ, ਪਰ ਲਾਰੀ ਲੰਘੀ ਤੇ ਇੰਜ ਧੂੜ ਮਿੱਟੀ ਉੱਡੀ ਜਿਵੇਂ ਬੰਬ ਫਟ ਗਿਆ ਏ ਜਾਂ ਕਹਿਰ ਦੀ ਹਨੇਰੀ ਆ ਗਈ ਏ। ਹਨੇਰੀ ਤੇ ਫੇਰ ਧੂੜ ਮਿੱਟੀ ਨੂੰ ਉਡਾ ਕੇ ਲੈ ਜਾਂਦੀ ਏ, ਪਰ ਇਹ ਚੁੱਪ ਚੁਪੀਤੀ ਹਨੇਰੀ ਉਹਨਾਂ ਦੇ ਸਿਰਾਂ ਮੂੰਹਾਂ ਉੱਤੇ ਬਹਿਣ ਲੱਗ ਪਈ। ਧੂੜ ਦੇ ਬਦਲਾਂ ਦੇ ਚਿੱਟੇ ਚਿੱਟੇ ਹਨੇਰੇ ਵਿੱਚ ਕਿਸੇ ਨੂੰ ਕੁਝ ਨਜ਼ਰੀ ਆਵੇ ਨਾ ਮੂੰਹ ਆਵਾਜ਼ ਨਿਕਲੇ। ਕੁਝ ਚਿਰ ਪਿੱਛੋਂ ਜਦੋਂ ਕੁਝ ਧੂੜ ਬਹਿ ਗਈ ਤੇ ਉਹ ਇੱਕ ਦੂਜੀ ਨੂੰ ਵੇਖ ਕੇ ਉੱਤੋਂ ਹੱਸਣ ਤੇ ਵਿੱਚੋਂ ਰੋਣ। ਹਰ ਕਿਸੇ ਨੂੰ ਦੂਜਾ ਬੰਦਾ ਬਡਾਵਾ ਦਿਸੇ, ਅੱਗੋਂ ਬਡਾਵਾ ਉਹਦੇ ਵੱਲ ਵੇਖ ਕੇ ਹੱਸੇ। ਕੱਪੜੇ ਧੂੜੋ ਧੂੜ ਹੋ ਗਏ, ਪਰ ਉਹ ਤੇ ਝਾੜੇ ਜਾ ਸਕਦੇ ਸਨ। ਪਰ ਜਵਾਨਾਂ ਦੇ ਸਿਰ ਤੇ ਮੁੱਛਾਂ ਦਾੜੀਆਂ ਵੀ ਬਗੀਆਂ ਹੋ ਗਈਆਂ, ਸਗੋਂ ਬਰੋਟੇ ਤੇ ਪਿਪਣੀਆਂ ਵੀ। ਖੰਗਾਰ ਕੇ ਸਾਰੇ ਗਲ ਤੇ ਸੁਣਕ ਕੇ ਨਾਸਾਂ ਸਾਫ਼ ਕਰਦੇ। ਕਈਆਂ ਨੂੰ ਨਿੱਛਾਂ ਆਉਣ ਲੱਗ ਪਈਆਂ, ਕਿਉਂ ਜੇ ਇਹ ਮਹੀਨ ਕਲਰੀ ਗੱਟਾ ਤੇ ਲੂਣੀ ਧੂੜ ਸੀ। ਸਾਰੇ ਲਾਰੀ ਵਾਲੇ ਤੇ ਮੀਆਂ ਅਬਦੁਲ ਨੂੰ ਗਾਲਾਂ ਕੱਢਣ। ਰਾਹ ਵਿੱਚ ਕੋਈ ਨਹਿਰ ਜਾਂ ਖਾਲ ਹੁੰਦਾ ਤੇ ਮੂੰਹ ਹੱਥ ਧੋ ਲੈਂਦੇ, ਪਰ ਹੁਣ ਉਵੇਂ ਬਡਾਵੇ ਬਣੇ ਟੁਰ ਪਏ। ਅੱਗੋਂ ਅਗਲੇ ਟਾਂਗੇ ਨਾਲ ਵੀ ਇਹੋ ਵਾਪਰੀ ਤੇ ਉਹਦੇ ਤੋਂ ਅਗਲੇ ਨਾਲ ਵੀ, ਜਿਹਦੇ ਵਿੱਚ ਲਾੜਾ ਬਾਸੂ ਤੇ ਅੰਨੂ ਬੈਠੇ ਹੋ ਸਨ। ਉਹਨਾਂ ਬਥੇਰਾ ਲਾਰੀ ਵਾਲੇ ਨੂੰ ਹੱਥ ਦੇ ਕੇ ਰੋਕਿਆ, ਪਰ ਅੱਗੋਂ ਮੀਆਂ ਅਬਦੁਲ ਬਾਰੀ ਵਿੱਚੋਂ ਸਿਰ ਕੱਢ ਕੇ ਹੱਥ ਹਿਲਾਉਂਦਾ ਤੇ ਆਖਦਾ, ਫਿਕਰ ਨਾ ਕਰੋ, ਅਸੀਂ ਪਿੰਡ ਨੇੜੇ ਜਾ ਕੇ ਤੁਹਾਨੂੰ ਰਲਾ ਲਵਾਂਗੇ। ਅੰਨੂ ਆਖਿਆ, ਇਹ ਬੜੀ ਗਲਤੀ ਹੋ ਗਈ ਹੈ। ਮੈਂ ਲਾੜੇ ਨਾਲ ਬਹਿਣ ਦੇ ਚਾਅ ਵਿੱਚ ਮੀਆਂ ਅਬਦੁਲ ਨੂੰ ਅਗੇਚ ਬਣਾ ਦਿੱਤਾ। ਮੈਨੂੰ ਆਪੂ ਲਾਰੀ ਨਾਲ ਆਉਣਾ ਚਾਹੀਦਾ ਸੀ। ਇਹੋ ਜਿਹੇ ਕਾਲੇ ਤੇ ਬੇਹੌਸਲਾ ਬੰਦੇ ਨੂੰ ਇਹ ਕੰਮ ਨਹੀਂ ਸੌਂਪਣਾ ਚਾਹੀਦਾ ਸੀ। ਪਤਾ ਨਹੀਂ ਉਹਨੇ ਸਾਰੇ ਬੰਦਿਆਂ ਨੂੰ ਰਲਾਇਆ ਵੀ ਹੈ ਕਿ ਨਹੀਂ। ਖਾਲਦ ਆਖਿਆ, ਬੰਦਿਆਂ ਦੀ ਤੇ ਖੈਰ ਏ, ਮੈਨੂੰ ਡਰ ਏ ਭਈ ਉਹ ਕਿਧਰੇ ਸਾਡੇ ਬਗੈਰ ਹੀ ਨਾ ਡੁੱਕ ਪਵੇ। ਬਾਸੂ ਆਖਿਆ, ਨਹੀਂ ਖੈਰ ਇੰਨਾ ਬੇਵਕੂਫ ਤੇ ਨਹੀਂ। ਅਨਵਰ ਖਾਲਦ ਦੇ ਕੱਪੜੇ ਝਾੜਦਿਆਂ ਆਖਿਆ, ਕੀ ਹਾਲ ਕਰ ਛੱਡਿਆ ਸੂ ਲਾੜੇ ਦਾ। ਕੁੜੀ ਵਾਲਿਆਂ ਸਿਆਣਨਾ ਹੀ ਨਹੀਂ, ਆਖਣਗੇ ਅਸਲੀ ਲਾੜਾ ਲੈ ਕੇ ਆਓ। ਤੂੰ ਆਪਣਾ ਮੂੰਹ ਸ਼ੀਸ਼ੇ 'ਚ ਵੇਖਿਆ ਤੇ ਪਤਾ ਲੱਗੀ। ਖਾਲਦ ਆਖਿਆ, ਅੱਜ ਤੂੰ ਸਹੀ ਗੱਟੇ ਵਿੱਚ ਰੁਬੜਿਆ ਹੋਇਆ ਚੂਹਾ ਲੱਗਣਾ ਏ। ਮੇਰੀ ਤੇ ਖੈਰ ਏ ਕਿਸੇ ਨਾ ਵੀ ਸਿਆਣਿਆ। ਤੇ ਅਨਵਰ ਆਖਿਆ, ਕਿਧਰੇ ਤੈਨੂੰ ਨਾ ਮੋੜ ਦੇਣ। ਇੰਜ ਕਰਾਂਗੇ, ਬਾਸੂ ਆਖਿਆ, ਪਿੰਡ ਦੇ ਨੇੜੇ ਬਾਰ ਇੱਕ ਹਵੇਲੀ ਵਿੱਚ ਨਲਕਾ ਏ, ਉੱਥੇ ਮੂੰਹ ਹੱਥ ਧੋ ਕੇ ਗੱਟਾ ਛੱਟਾ ਲਾ ਲਵਾਂਗੇ, ਫੇਰ ਅੱਗੇ ਟੁਰਾਂਗੇ। ਪਰ ਵਾਲਾਂ ਵਿੱਚੋਂ ਧੂੜ ਕਿਵੇਂ ਨਿਕਲੇਗੀ? ਖਾਲਦ ਆਖਿਆ, ਮੇਰਾ ਤੇ ਸੰਗ ਖੁਸ਼ਕ ਹੋ ਗਿਆ ਏ। ਸੰਗ ਕਿਸੇ ਹੋਰ ਵਜ੍ਹਾ ਤੋਂ ਖੁਸ਼ਕ ਹੋਇਆ ਹੋਣਾ ਏ। ਅਨਵਰ ਆਖਿਆ, ਬਹੁਤਾ ਨਾ ਗਾਬਰ, ਦਿਲ ਰੱਖ, ਮਰਦਾਂ ਨੂੰ ਇਹਨਾਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਹੀ ਪੈਂਦਾ ਏ। ਕਰ ਲੈ ਟਿਚਕਰਾਂ। ਖਾਲਦ ਆਖਿਆ,
ਅੱਜ ਤੇਰਾ ਦਾਅ ਲੱਗਾ ਹੋਇਆ ਏ, ਕਦੀ ਤੇਰੀ ਵਾਰੀ ਵੀ ਆਉਣੀ ਏ ਪੁੱਤਰਾ। ਵੇਖ ਲਓ ਮੇਰਾ ਕੁਝ ਵੀ ਨਹੀਂ ਵਿਗੜਿਆ, ਜੀਰੂ ਪੋਲੀ ਆਖਿਆ, ਜਿਹੜਾ ਪਿਛਲੀ ਸੀਟ ਉੱਤੇ ਖੇਸ ਵਲੇਟ ਕੇ ਬੈਠਾ ਹੋਇਆ ਸੀ। ਤੂੰ ਕਿਹੜੀ ਪੁਸ਼ਾਕ ਪਾਈ ਹੋਈ ਏ? ਖਾਲਦ ਆਖਿਆ। ਤੇਰਾ ਕੀ ਵਿਗੜਨਾ ਸੀ? ਅਨੂ ਆਖਿਆ। ਮੈਲ ਖੋਰੇ ਰੰਗ ਦੀ ਲੱਕ ਦੀ ਤੇ ਜੱਗਾ, ਉੱਤੋਂ ਤੂੰ ਖੇਸ ਦੀ ਬੁੱਕਲ ਮਾਰੀ ਹੋਈ ਏ, ਜਿਵੇਂ ਬੜਾ ਕਿੰਬਰ ਲੱਥਾ ਹੋਵੇ ਤੇ ਨਮੂਨੀਏ ਦਾ ਡਰ ਹੋਵੇ। ਠੀਕ ਏ ਨਾ? ਜੀਰੂ ਆਖਿਆ। ਜਿੰਨਾ ਖਾਦੀਆਂ ਗਾਜਰਾਂ ਪੇਟ ਉਹਨਾਂ ਦੇ ਪੀੜ, ਨਾ ਅਸਾਂ ਪੁਸ਼ਾਕ ਪਾਈ ਨਾ ਸਾਡਾ ਕੁਝ ਵਿਗੜਿਆ। ਸ਼ੁਕਰ ਏ ਬਾਸੂ ਆਖਿਆ। ਜ਼ਨਾਨੀਆਂ ਤੇ ਤੇਰੀ ਆਪਾ ਲਾਰੀ ਵਿੱਚ ਬਹਿ ਗਏ, ਤੈਨੂੰ ਵੀ ਲਾਰੀ ਵਿੱਚ ਹੀ ਬਾਣਾ ਚਾਹੀਦਾ ਸੀ। ਲਾਰੀ ਕਿਹੜੀ ਹੁਣੇ ਕਾਰਖਾਨਿਓਂ ਨਿਕਲ ਕੇ ਆਈ ਏ, ਅੱਧੇ ਸ਼ੀਸ਼ੇ ਟੁੱਟੇ ਹੋਏ ਨੇ। ਲਾਰੀ ਵਾਲੀਆਂ ਸਵਾਰੀਆਂ ਦਾ ਪਤਾ ਨਹੀਂ ਕੀ ਹਾਲ ਹੋਇਆ ਹੋਣਾ ਹੈ। ਜੀਰੂ ਆਖਿਆ। ਲਾਰੀ ਵਿੱਚ ਗੱਟਾ ਨਹੀਂ ਪੈਂਦਾ, ਪੈ ਵੀ ਜਾਏ ਤੇ ਇਸ ਤਰ੍ਹਾਂ ਦਾ ਨਹੀਂ ਪੈਂਦਾ। ਅਨਵਰ ਆਖਿਆ। ਜਦੋਂ ਟੋਇਆਂ ਟਿੱਬਿਆਂ ਪਾਰੋਂ ਖਲੋਂਦੀ ਜਾਂ ਮੱਠੀ ਹੁੰਦੀ ਏ, ਸਾਰਾ ਗੱਟਾ ਅੰਦਰ ਵੜ ਆਉਂਦਾ ਏ। ਜੀਰੂ ਆਖਿਆ। ਤੂੰ ਕਦੀ ਲਾਰੀ ਵਿੱਚ ਬੈਠਾ ਹੋਵੇਂ ਤਾਂ ਪਤਾ ਹੋਵੀ। ਅਨਵਰ ਜਵਾਬ ਦਿੱਤਾ। ਚੁੱਪ ਕਰ ਜੀਰਿਆ, ਬਾਸੂ ਆਖਿਆ। ਐਸ ਕੋਈ ਗੱਲ ਮੰਨਣੀ ਆ? ਤੈਨੂੰ ਪਤਾ ਏ ਨਾ, ਲਾਰੀ ਇਹਨੇ ਲਿਆਂਦੀ ਹੋਈ ਏ। ਓਹੋ ਆਹੋ, ਜੀਰੂ ਆਖਿਆ। ਉਹ ਤੇ ਮੈਂ ਭੁੱਲ ਹੀ ਗਿਆ ਸਾਂ। ਆਹੋ ਭਾਈਆ, ਐਸ ਲਾਰੀ ਵਿੱਚ ਗੱਟਾ ਦੂੜ ਨਹੀਂ ਪੈ ਸਕਦੀ, ਸਗੋਂ ਬੰਦਿਆਂ ਦੀ ਅਗਲੀ ਮੈਲ ਤੇ ਗੱਟਾ ਵੀ ਲੈ ਜਾਂਦਾ ਏ। ਇਹੋ ਜਿਹੀਆਂ ਗੱਲਾਂ ਕਰਦੇ ਉਹ ਟਾਂਗੇ ਵਿੱਚ ਸਵਾਰ ਹੋ ਕੇ ਟੁਰਦੇ ਰਹੇ। ਪਿੰਡ ਕੋਲ ਲਾਰੀ ਖਲੋਤੀ ਹੋਈ ਸੀ ਤੇ ਬੰਦੇ ਜ਼ਨਾਨੀਆਂ ਵਿੱਚੋਂ ਨਿਕਲ ਕੇ ਅਜੇ ਤੀਕ ਕੱਪੜੇ ਝਾੜਦੇ ਤੇ ਮੂੰਹ ਸਿਰ ਸਾਫ਼ ਕਰਦੇ ਪਏ ਸਨ। ਮੀਆਂ ਅਬਦਲ ਤੇ ਲਾਰੀ ਵਾਲੇ ਦੀ ਸ਼ਾਮਤ ਆ ਗਈ। ਲਾਰੀ ਵਾਲੇ ਆਖਿਆ, ਭਈ ਉਹਦਾ ਕੀ ਕਸੂਰ ਏ? ਰਾਹ ਹੀ ਇਹੋ ਜਿਹਾ ਏ ਤੇ ਨਾਲੇ ਉਹ ਤੇ ਮੀਆਂ ਅਬਦਲ ਦੀ ਸਲਾਹ ਨਾਲ ਚਲਾਉਂਦਾ ਆਇਆ ਏ। ਮੀਆਂ ਅਬਦਲ ਆਖਿਆ। ਪਹਿਲੋਂ ਤੇ ਇੱਕ ਦੋ ਤਾਂਗਿਆਂ ਕੋਲੋਂ ਲੰਘਦਿਆਂ ਸਾਨੂੰ ਪਤਾ ਹੀ ਨਾ ਲੱਗਾ ਭਈ ਇਹ ਸਾਡੀ ਜੰਝ ਦੇ ਟਾਂਗੇ ਨੇ। ਅਸਾਂ ਸਮਝਿਆ ਆਮ ਸਵਾਰੀਆਂ ਵਾਲੇ ਟਾਂਗੇ ਨੇ, ਪਰ ਲਾੜੇ ਵਾਲਾ ਟਾਂਗਾ ਅਸਾਂ ਪਛਾਣ ਲਿਆ। ਅਸੀਂ ਲਾਰੀ ਰੋਕ ਲੈਂਦੇ, ਪਰ ਤੁਸਾਂ ਆਪੂ ਇਸ਼ਾਰਾ ਕੀਤਾ ਬਈ ਪਿੰਡ ਕੋਲ ਜਾ ਕੇ ਰੁਕ ਜਾਇਆ ਜੇ। ਉਂਝ ਵੀ ਵਾਜਿਆਂ ਤੇ ਗੋਲਿਆਂ ਵਾਲੇ ਸਾਡੇ ਨਾਲ ਸਨ, ਸਾਨੂੰ ਪਹਿਲਾਂ ਹੀ ਅਪਣਨਾ ਚਾਹੀਦਾ ਸੀ। ਇਹ ਇਸ਼ਾਰਾ ਨਹੀਂ ਕੀਤਾ ਸੀ ਬੇਵਕੂਫਾ, ਅਨਵਰ ਆਖਿਆ। ਅਸਾਂ ਉੱਥੇ ਰੁਕ ਜਾਣ ਦਾ ਇਸ਼ਾਰਾ ਕੀਤਾ ਸੀ। ਸਾਨੂੰ ਇਸ਼ਾਰੇ ਦਾ ਫਰਕ ਲੱਗ ਗਿਆ ਹੈ, ਮਾਫੀ ਦੇ ਦਿਓ। ਮੀਆਂ ਅਬਦੁਲ ਰੋਣ ਅੱਕਾ ਹੋ ਕੇ ਆਖਿਆ। ਚਲੋ ਛੱਡ ਦਿਓ ਜੋ ਹੋਇਆ। ਖਾਲਦ ਆਖਿਆ। ਬਹੁਤਾ ਜ਼ਿਚ ਨਾ ਕਰੋ, ਰੋਣ ਨਾ ਲੱਗ ਪਵੇ। ਫੇਰ ਬਾਸੂ ਟਾਂਗੇ ਦੀਆਂ ਸਵਾਰੀਆਂ ਨੂੰ ਨੇੜੇ ਦੀ ਹਵੇਲੀ ਵਿੱਚ ਲੈ ਗਿਆ ਤੇ ਉਹਨਾਂ ਹੱਥ ਮੂੰਹ ਧੋਤੇ, ਕੰਨਾਂ ਤੇ ਨਾਸਾਂ ਵਿੱਚ ਉਂਗਲੀਆਂ ਫੇਰ ਫੇਰ ਕੇ ਧੂੜ ਮਿੱਟੀ ਕੱਢੀ। ਹੁਣ ਇੱਕ ਹੋਰ ਵੱਡੀ ਪੈ ਗਈ। ਕੁੜੀ ਵਾਲਾ ਘਰ ਪਿੰਡ ਦੇ ਪਿਛਲੇ ਪਾਸੇ ਸੀ। ਕਿਸੇ ਦੱਸਿਆ ਭਈ ਗਲੀ ਵਾਲੇ ਰਸਤੇ ਵਿੱਚ ਰਾਤ ਦੀ ਗੱਡ ਫਸੀ ਹੋਈ ਏ ਤੇ ਕੋਈ ਲਾਂਘਾ ਨਹੀਂ। ਜੰਝ ਨੂੰ ਵੱਟੋ ਵੱਟ ਉੱਤੋਂ ਦੀ ਹੋ ਕੇ ਪਿੰਡ ਦੇ ਪਿਛਲੇ ਪਾਸੇ ਜਾਣਾ ਪਵੇਗਾ। ਇਹ ਇੱਕ ਲੰਮਾ ਰਸਤਾ ਸੀ, ਦੂਜੇ ਵੱਟ ਸੌੜੀ ਸੀ। ਇੱਕ ਵੇਲੇ ਇੱਕੋ ਬੰਦਾ ਉਹਦੇ ਉੱਤੋਂ ਲੰਘ ਸਕਦਾ ਸੀ। ਫੈਸਲਾ ਇਹ ਹੋਇਆ ਭਈ ਅੱਗੇ ਪਿੱਛੇ ਹੋ ਕੇ ਟੁਰ ਪੈਣ ਤੇ ਕੁੜੀ ਵਾਲੇ ਘਰ ਕੋਲ ਅੱਪੜ ਕੇ ਫੇਰ ਇਕੱਠੇ ਹੋ ਜਾਣ। ਸਭ ਤੋਂ ਅੱਗੇ ਆਤਿਸ਼ਬਾਜ਼, ਜਿਹੜਾ ਥੋੜੇ ਥੋੜੇ ਫਾਸਲੇ ਤੇ ਚਿਰ ਪਿੱਛੋਂ ਇੱਕ ਗੋਲਾ ਛੱਡ ਦਿੰਦਾ। ਉਹਦੇ ਪਿੱਛੇ ਵਾਜਿਆਂ ਵਾਲੇ ਅੱਗੜ ਪਿਛੜ ਤੇ ਫੇਰ ਲਾੜਾ ਤੇ ਉਹਦੇ ਉਚੇਚੇ ਸੰਗੀ ਤੇ ਫੇਰ ਦੂਜੀ ਜੰਝ। ਪਰ ਅਜੇ ਕੁਝ ਬੰਦੇ ਨਲਕੇ ਤੇ ਰੁੱਝੇ ਹੋਏ ਸਨ। ਲਾਰੀ ਵਾਲੀਆਂ ਜ਼ਨਾਨੀਆਂ ਦੇ ਨਲਕਾ ਮੱਲ ਲੈਣ ਨਾਲ ਕਈਆਂ ਦੀ ਹਲੀ ਵਾਰੀ ਹੀ ਨਹੀਂ ਆਈ ਸੀ। ਇਸ ਤਰ੍ਹਾਂ ਜੰਝ ਖਿਲਰ ਪੁਲਰ ਗਈ। ਉਹਦਾ ਇੱਕ ਸਿਰਾ ਜਦੋਂ ਕੁੜੀ ਵਾਲਿਆਂ ਦੇ ਘਰ ਕੋਲ ਅੱਪੜ ਗਿਆ ਸੀ, ਦੂਜਾ ਸਿਰਾ ਅਜੇ ਨਲਕੇ ਵਾਲੀ ਹਵੇਲੀ ਕੋਲ ਸੀ। ਇਸ ਤਰ੍ਹਾਂ 60-70 ਬੰਦਿਆਂ ਜ਼ਨਾਨੀਆਂ ਤੇ ਬਾਲਾਂ ਦੀ 8-10 ਪੈੜੀਆਂ ਲੰਮੀ ਪਾਲ ਬਣ ਗਈ, ਜਿਹਦੇ ਨਾਲ ਕੁੜੀ ਵਾਲੇ ਘਰ ਤਰਫਾਟ ਮਚ ਗਿਆ। ਪਿੰਡ ਵਾਲਿਆਂ ਤੇ ਕੁੜੀ ਵਾਲਿਆਂ ਕੋਠੇ ਤੇ ਖਲੋ ਕੇ ਜਦੋਂ ਇੰਨੀ ਲੰਮੀ ਜੰਝ ਵੇਖੀ, ਉਹਨਾਂ ਮੂੰਹ ਵਿੱਚ ਉਂਗਲੀਆਂ ਪਾ ਲਈਆਂ। ਰੋਟੀ ਦਾ ਇੰਤਜ਼ਾਮ 60-70 ਬੰਦਿਆਂ ਦਾ ਸੀ ਤੇ ਇਹ ਜੰਝ ਲੱਗਦਾ ਸੀ ਜਿਵੇਂ ਕਟਕ ਝਾੜ ਆਇਆ ਹੋਵੇ। ਚੰਗੀ ਨਹੀਂ ਕੀਤੀ, ਇੱਕ ਬੰਦੇ ਆਖਿਆ। ਸਾਰਾ ਪਿੰਡ ਹੀ ਜੰਝ ਨਾਲ ਆ ਗਿਆ ਏ, ਦੂਜੇ ਆਖਿਆ। ਦੋ ਬਰਾਦਰੀਆਂ ਇਕੱਠੀਆਂ ਹੋਈਆਂ ਨੇ, ਇੱਕ ਲਾੜੇ ਦੀ ਆਪਣੀ, ਦੂਜੀ ਘੁਮਿਆਰਾਂ ਦੀ, ਤੀਜੇ ਆਖਿਆ। ਇਹ ਤੇ ਕੁੜੀ ਦੇ ਮਾਪਿਆਂ ਦਾ ਨੱਕ ਵੱਢਣ ਵਾਲੀ ਗੱਲ ਏ, ਇੱਕ ਜ਼ਨਾਨੀ ਆਖਿਆ। ਸ਼ਰੀਕਾ ਕੀਤਾ ਨੇ, ਦੂਜੀ ਉਠਾ ਦਿੱਤਾ। ਧੀਆਂ ਵਾਲਿਆਂ ਨੂੰ ਇੰਜ ਨਹੀਂ ਬਣਨਾ ਚਾਹੀਦਾ, ਕਿਸੇ ਹੋਰ ਆਖਿਆ। ਕੁੜੀ ਦੇ ਪਿਓ ਬਿਰਾਵਾਂ ਦੀ ਇਹ ਗੱਲਾਂ ਸੁਣ ਕੇ ਖਾਨਿਓਂ ਛੱਡ ਗਈ। ਇੰਨੇ ਵਿੱਚ ਮਗਰੋਂ ਕੁਝ ਹੋਰ ਬੰਦੇ ਜਿਹੜੇ ਲਾਰੀਓਂ ਰਹਿ ਗਏ ਸਨ, ਸਾਈਕਲਾਂ ਉੱਤੇ ਤੇ ਇੱਕ ਟਾਂਗਾ ਕਰਵਾ ਕੇ ਅੱਪੜ ਗਏ। ਹੁਣ ਕੀ ਬਣੇਗਾ? ਕੁੜੀ ਦੇ ਪਿਓ ਆਖਿਆ। ਸਾਡੇ ਘਰੋਂ ਜਿੰਨੇ ਲੋੜ ਜੇ ਚੌਲ ਤੁਲਵਾ ਲਿਆਓ, ਇੱਕ ਜ਼ਨਾਨੀ ਆਖਿਆ। ਮੇਰੇ ਵਾੜੇ ਵਿੱਚ ਵੱਛੀ ਖਲੋਤੀ ਏ, ਛੇਤੀ ਨਾਲ ਛੁਰੀ ਫਿਰਾ ਲਓ, ਦੂਜੀ ਆਖਿਆ।
ਖੰਡ ਦੀ ਥੋੜ ਨਹੀਂ, ਇੱਕ ਹੱਟੀ ਵਾਲਾ ਬੋਲਿਆ, ਕੱਲ੍ਹ ਹੀ ਬੋਰੀ ਮੰਗਾਈਏ। ਘਾਟ ਨਹੀਂ ਆਉਣੀ ਚਾਹੀਦੀ, ਇੱਕ ਜ਼ਨਾਨੀ ਆਖਿਆ। ਇਹ ਤੁਹਾਡੀ ਹੀ ਨਹੀਂ, ਸਾਰੇ ਪਿੰਡ ਦੀ ਇੱਜ਼ਤ ਬਿਜ਼ਤੀ ਦਾ ਸਵਾਲ ਹੈ। ਤੁਸੀਂ ਫਿਕਰ ਨਾ ਕਰੋ, ਨਾਈ ਆਖਿਆ। ਚੀਜ਼ਾਂ ਲਿਆ ਦਿਓ, ਮੈਂ ਮਿੰਟਾਂ ਵਿੱਚ ਦੇਗਾਂ ਤਿਆਰ ਕਰ ਦਿਆਂਗਾ। ਨਿਕਾਹ ਪੜਵਾਉਣ ਵਿੱਚ ਛੇਤੀ ਨਾ ਕਰਨਾ, ਇੱਕ ਸਿਆਣੇ ਬੰਦੇ ਮੱਤ ਦਿੱਤੀ। ਸਾਰੀਆਂ ਰਸਮਾਂ ਹੌਲੀ ਹੌਲੀ, ਇੰਨੇ ਵਿੱਚ ਹੋਰ ਦੇਗਾਂ ਪੱਕ ਜਾਣਗੀਆਂ। ਚੌਲਾਂ ਲਈ ਇੱਕ ਕੜਾਹ ਹੋਰ ਮੰਗਾ ਲਓ। ਚਲੋ ਚੱਲ ਕੇ ਜੰਝ ਦੀ ਮਿਲਣੀ ਤੇ ਕਰੀਏ, ਚਾਹ ਮਠਿਆਈ ਅੱਗੇ ਰੱਖੀਏ। ਚਾਹ ਤੇ ਹੋਰ ਬਣ ਜਾਏਗੀ, ਪਰ ਮਠਿਆਈ ਜ਼ਰਾ ਹਿਸਾਬ ਨਾਲ ਵਰਤਾਉਣ ਨਾਲ ਬੜਾ ਫਰਕ ਪੈਂਦਾ ਹੈ। ਕਿਸੇ ਸੁਚੱਜੇ ਬੰਦੇ ਨੂੰ ਮਠਿਆਈ ਤੇ ਰੋਟੀ ਉੱਤੇ ਬਿਠਾਣਾ। ਜਿੰਨੇ ਚਿਰ ਵਿੱਚ ਜੰਝ ਕੁੜੀ ਵਾਲਿਆਂ ਦੇ ਘਰ ਨੇੜੇ ਇੱਕ ਖੁੱਲ੍ਹੀ ਥਾਂ ਉੱਤੇ ਜਮ੍ਹਾਂ ਹੋਈ, ਵਾਜਿਆਂ ਵਾਲਿਆਂ ਘੁਮਰਾਂ ਮਾਰੀਆਂ, ਕੁੜੀ ਵਾਲਿਆਂ ਮਿਲਣੀ ਕੀਤੀ ਤੇ ਜੰਝ ਨੂੰ ਇੱਕ ਖੁੱਲ੍ਹੇ ਅਹਾਤੇ ਵਿੱਚ ਮੰਜੀਆਂ ਉੱਤੇ ਬਿਠਾਇਆ ਤੇ ਮਠਿਆਈ ਵਰਤਾਈ, ਓਨੇ ਚਿਰ ਵਿੱਚ ਇੱਕ ਹੋਰ ਵੱਛੀ ਹਲਾਲ ਹੋ ਗਈ। ਆਟੇ ਦਾ ਨਵਾਂ ਕੁੰਨਾ ਗੁੱਝ ਗਿਆ ਤੇ ਜਿੰਨੀਆਂ ਦੇਗਾਂ ਅੱਗੇ ਚੜ੍ਹੀਆਂ ਹੋਈਆਂ ਸਨ, ਉਨੀਆਂ ਹੋਰ ਦਾ ਸਮਾਨ ਨਾਈ ਕੋਲ ਪੜ ਗਿਆ। ਮਠਿਆਈ ਵਰਤਾਉਣ ਵਾਲਾ ਖੋਰੇ ਬਹੁਤਾ ਹੀ ਸਿਆਣਾ ਬੰਦਾ ਸੀ। ਹਰ ਥਾਲੀ ਵਿੱਚ ਇੱਕੋ ਜਿੰਨੇ ਗਿਣ ਕੇ ਮਠਿਆਈ ਦੇ ਦਾਣੇ ਗਲਦਾ। 4 ਬੰਦਿਆਂ ਅੱਗੇ ਇੱਕ ਥਾਲੀ। ਮੁੰਡੇ ਛੁੰਡੇ ਛੇਤੀ ਨਾਲ ਮੁੱਠ ਭਰ ਲੈਂਦੇ, ਵਡੇਰੇ ਤੇ ਸੰਗੋਂ ਮੂੰਹ ਵੇਖਦੇ ਰਹਿ ਜਾਂਦੇ। ਪਰ ਚਾਹ ਸਾਰਿਆਂ ਨੂੰ ਲੱਭ ਗਈ। ਉਹ ਵੱਖਰੀ ਗੱਲ ਸੀ ਵੀ ਜਿਨ੍ਹਾਂ ਨੂੰ ਪਿੱਛੋਂ ਲੱਭੀ, ਉਹਨਾਂ ਨੂੰ ਪੱਤੀ, ਦੁੱਧ ਤੇ ਮਿੱਠਾ ਘੱਟ ਮਾਲੂਮ ਹੁੰਦਾ। ਇੰਜ ਜਾਪਦਾ ਸੀ ਜਿਵੇਂ ਬਣੀ ਹੋਈ ਚਾਹ ਵਿੱਚ ਪਾਣੀ ਰਲਾਇਆ ਗਿਆ ਹੋਵੇ। ਉਹ ਠੰਡੀ ਵੀ ਸੀ, ਖੋਰੇ ਪਾਣੀ ਚੰਗਾ ਤਾਂ ਕਿ ਨਹੀਂ ਰਲਾਇਆ ਗਿਆ ਸੀ। ਚਾਹ ਹੋਰ ਪਾਵਾਂ? ਚਾਹ ਦੇ ਭਰੇ ਜੱਗ ਲੈ ਕੇ ਫਿਰਦੇ ਵਰਤਾਰੇ ਪੁੱਛਦੇ। ਨਹੀਂ ਬਸ, ਜਾਂਜੀ ਜਵਾਬ ਦਿੰਦੇ। ਇਸ ਤਰ੍ਹਾਂ ਕੁੜੀ ਵਾਲਿਆਂ ਜਾਂਜੀਆਂ ਦੀ ਬਸ ਕਰਾ ਦਿੱਤੀ। ਪਰ ਉਹਨਾਂ ਨੂੰ ਸਮਝ ਨਾ ਆਉਂਦੀ, ਬੱਚੀ ਹੋਈ ਆਮਾਂਦੀ ਚਾਹ ਦਾ ਕੀ ਕਰਨ। ਉਹ ਪੀਣ ਜੋਗੀ ਸੀ, ਨਾ ਉਹਦੇ ਨਾਲ ਭਾਂਡੇ ਧੋਤੇ ਜਾ ਸਕਦੇ ਸਨ। ਹਰ ਫਲੀ ਵਿੱਚ ਕਿਸੇ ਨਾ ਬੰਦੇ ਗਿਣੇ, ਨਾ ਹਿਸਾਬ ਕੀਤਾ। ਜੰਝ ਦੀ ਮਿਲਣੀ ਪਿੱਛੋਂ ਸਾਰੇ ਮੁੰਤਜ਼ਮ ਤੇ ਘਰ ਵਾਲੇ ਨਵੀਆਂ ਦੇਗਾਂ ਦੇ ਆਰੇ ਲੱਗ ਗਏ। ਫੇਰ ਚਾਹ ਮਠਿਆਈ ਵਰਤਾਉਣ ਵਾਲੇ ਵੀ ਹੌਲੀ ਹੌਲੀ ਖਿਸਕ ਗਏ। ਹੁਣ ਸਿਰਫ ਜਾਂਝੀ ਰਹਿ ਗਏ। ਸਿਆਲ ਦੀ ਧੁੱਪ ਤੇਜ਼ ਹੋ ਗਈ ਸੀ, ਦਿਨ ਚੰਗਾ ਲੱਗਾ ਹੋਇਆ ਸੀ। ਕਈਆਂ ਨੂੰ ਨੀਂਦਰ ਆ ਗਈ। ਕੁਝ ਤਾਸ਼ ਖੇਡਣ, ਕੁਝ ਹੁੱਕੇ ਛਿੱਕਣ ਤੇ ਗੱਲਾਂ ਕਰਨ ਵਿੱਚ ਰੁੱਝ ਗਏ। ਘਰ ਤੇ ਪਿੰਡ ਵਾਲਿਆਂ ਦਾ ਕੋਈ ਬੰਦਾ ਨਾ ਦਿਸਦਾ, ਸਿਵਾਏ 2-1 ਕਮੀਆਂ ਦੇ ਜਿਹੜੇ ਹੁੱਕੇ ਤਾਜ਼ਾ ਕਰ ਦਿੰਦੇ ਸਨ। ਰਿਵਾਜ ਮੁਤਾਬਕ ਹੁਣ ਨਿਕਾਹ ਪੜ੍ਹਿਆ ਜਾਣਾ ਚਾਹੀਦਾ ਸੀ, ਪਰ ਇੰਜ ਲੱਗਦਾ ਜਿਵੇਂ ਕੁੜੀ ਵਾਲਿਆਂ ਨੂੰ ਵਿਸਰ ਗਿਆ ਏ ਭਈ ਜੰਝ ਆਈ ਬੈਠੀ ਏ। ਪਰ ਇੰਨੇ ਵਿੱਚ ਕੁਝ ਗਾਉਣ ਵਾਲੇ ਮਿਰਾਸੀਆਂ ਜਾਂ ਟੱਪਰੀ ਵਾਸਾਂ ਦੀ ਇੱਕ ਟੋਲੀ ਆ ਗਈ। ਉਹ ਅਜੇ ਗਾਉਂਦੇ ਤੇ ਵੇਲਾਂ ਲੈਂਦੇ ਪਏ ਸਨ ਕਿ ਬਾਰੂ ਦੇ ਪੁੱਤਰ ਤੇ ਕੁਝ ਦੂਜੇ ਭੰਡ ਆ ਗਏ ਤੇ ਨਕਲਾਂ ਕਰਨ ਲੱਗ ਪਏ। ਕੋਈ ਗੜਬੜ ਲੱਗਦੀ ਏ। ਬਾਸੂ ਅਨਵਰ ਤੇ ਖਾਲਦ ਨੂੰ ਸੁਣਾ ਕੇ ਹੌਲੀ ਜਿਹੀ ਆਖਿਆ। ਆਹੋ, ਨੂੰ ਜਵਾਬ ਦਿੱਤਾ, ਪਿੰਡ ਦਾ ਕੋਈ ਬੰਦਾ ਦਿਸਦਾ ਏ ਨਾ ਕੁੜੀ ਵਾਲੇ, ਮੈਂ ਪਤਾ ਕਰਕੇ ਆਵਾਂ। ਮੇਰਾ ਖਿਆਲ ਏ, ਖਾਲਦ ਆਖਿਆ, ਅਸੀਂ ਉਹਨਾਂ ਦੀ ਤਿਆਰੀ ਤੋਂ ਪਹਿਲਾਂ ਆ ਗਏ ਹਾਂ, ਹੋਰ ਕੀ ਗੜਬੜ ਹੋ ਸਕਦੀ ਏ। ਜੰਝ ਜਿੱਥੇ ਬੈਠੀ ਸੀ ਉਹਦੇ ਨੇੜੇ ਹੀ ਇੱਕ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਦੇਗਾਂ ਪੱਕ ਰਹੀਆਂ ਸਨ, ਜਿਨ੍ਹਾਂ ਦਾ ਧੂੰ ਦਿਸਦਾ ਤੇ ਖੜਕ ਸੁਣਾਈ ਦਿੰਦਾ ਸੀ। ਆਹੋ, ਠੀਕ ਗੱਲ ਏ, ਬਾਸੂ ਆਖਿਆ, ਰੋਟੀ ਵਿੱਚ ਅਜੇ ਚਿਹਰੇ ਵੇਖੋ, ਦੇਗਾਂ ਵਾਲੇ ਪਾਸੇ ਕਿੰਨਾ ਰੌਲਾ ਪਿਆ ਹੋਇਆ ਏ। ਸਾਨੂੰ 12 ਵਜੇ ਘਰੋਂ ਟੁਰਨਾ ਚਾਹੀਦਾ ਸੀ, ਖਾਲਦ ਆਖਿਆ। ਅਸੀਂ ਸਾਰੇ ਮੀਆਂ ਅਬਦਲ ਬਣ ਗਏ ਹਾਂ। ਮੈਂ ਜ਼ਰਾ ਫੇਰਾ ਮਾਰ ਕੇ ਉਹਨਾਂ ਨੂੰ ਆਖਿਆ, ਕਲਮੇ ਤੇ ਪੜ੍ਹਾ ਲੈਂਦੇ, ਫਿਰ ਜ਼ਵਾਲ ਦਾ ਵਕਤ ਸ਼ੁਰੂ ਹੋ ਜਾਏਗਾ। ਖੋਰੇ ਮੌਲਵੀ ਨਾ ਲੱਭਦਾ ਹੋਵੇ। ਬਾਸੂ ਆਖਿਆ, ਜਾ ਪਤਾ ਕਰ ਕੀ ਗੱਲ ਏ। ਮੌਲਵੀ ਨਾ ਹੋਇਆ ਤੇ ਮੀਆਂ ਅਬਦਲ ਕਲਮੇ ਪੜ੍ਹਾ ਦੇਵੇਗਾ। ਨਹੀਂ ਖਾਲਦ ਆਖਿਆ, ਮੈਂ ਮੀਆਂ ਅਬਦਲ ਤੋਂ ਕਾਲਾ ਨਿਕਾਹ ਨਹੀਂ ਪੜਵਾਉਣਾ। ਮੌਲਵੀ ਤੀਫਾ ਹੁੰਦਾ ਤੇ ਖੈਰ ਸੀ। ਅਨਵਰ ਉੱਠ ਕੇ ਟੁਰ ਗਿਆ। ਥੋੜੇ ਚਿਰ ਪਿੱਛੋਂ ਪਰਤਿਆ ਤੇ ਦੱਸਿਆਸ, ਖਾਲਦ ਦੀ ਗੱਲ ਠੀਕ ਏ, ਰੋਟੀ ਦੇ ਆਰੇ ਲੱਗੇ ਹੋਏ ਨੇ। ਕੜਾਹ ਮੰਗਵਾਇਆ ਨੇ ਨਾਲ ਦੇ ਪਿੰਡੋਂ, ਹੋਰ ਦੇਗਾਂ ਵੀ। ਹੱਟੀਆਂ ਤੋਂ ਮਿਸਾਲੇ ਲੱਭਦੇ ਫਿਰਦੇ ਨੇ। ਬੜੇ ਕੁਚੱਜੇ ਲੋਕ ਨੇ, ਬਾਸੂ ਆਖਿਆ। ਹੁਣ ਮਿਸਾਲੇ ਯਾਦ ਆਏ ਨੇ। ਅਖੇ ਬੂਏ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ। ਮੌਲਵੀ ਹੋਰਾਂ ਵੱਲ ਬੰਦਾ ਘਲਿਆ ਨੇ। ਅਨਵਰ ਖਾਲਦ ਨੂੰ ਆਖਿਆ, ਫਿਕਰ ਨਾ ਕਰ ਯਾਰ, ਆ ਜਾਣਗੇ, ਤੇਰਾ ਨਿਕਾਹ ਜ਼ਰੂਰ ਹੋਵੇਗਾ। ਹੁਣ ਵਹੁਟੀ ਲੈ ਕੇ ਜਾਵਾਂਗੇ। ਵੇਲਾਂ ਦੇ ਕੇ ਜਾਂਝੀਆਂ ਦੇ ਬੋਝੇ ਸਖਣੇ ਹੋ ਗਏ। ਗਾਉਂ ਕੇ ਗਾਉਣ ਵਾਲਿਆਂ ਦੇ ਸੰਗ ਪਾਟ ਗਏ। ਵੇਲਾਂ ਹੋਕ ਕੇ ਤੇ ਪਟਾਸਾਂ ਮਾਰ ਕੇ ਤੇ ਖਾ ਕੇ ਭੰਡ ਹਫ ਗਏ ਤੇ ਬਾਸੂ ਉਹਨਾਂ ਨੂੰ ਕੁਝ ਪੈਸੇ ਦੇ ਕੇ ਫਾਰਗ ਕੀਤਾ। ਉਹ ਟੁਰ ਗਏ ਤੇ ਚੁੱਪਚਾਣ ਹੋ ਗਈ।
ਜੇ ਨੇੜੇ ਉਹ ਦੇਗਾਂ ਦਾ ਖੜਕ ਤੇ ਬੰਦਿਆਂ ਦਾ ਬੁਲਾਰਾ ਨਾ ਹੁੰਦਾ ਤੇ ਪਤਾ ਨਹੀਂ ਸੀ ਲੱਗਣਾ ਭਈ ਵਿਆਹ ਹੋ ਰਿਹਾ ਜਾਂ ਫੂੜੀ ਪਈ ਹੋਈ ਹੈ। ਉਬਾਸੀਆਂ ਲੈਂਦੇ ਬਹੁਤੇ ਜਾਂਜੀ ਹੁਣ ਸਿਰਾਂਦੀ ਪਵਾਂਦੀ ਨਿਸਲ ਹੋ ਕੇ ਹੰਗਲਾਉਣ ਲੱਗ ਪਏ। ਕਈਆਂ ਦੇ ਤੇ ਘਰਾੜੇ ਵੀ ਸੁਣਾਈ ਦੇ ਰਹੇ ਸਨ। ਅਖੀਰ ਉਹ ਵੇਲਾ ਆ ਗਿਆ ਜਿਹਦੇ ਲਈ ਇਹ ਸਾਰਾ ਲੰਮਾ ਬਖੇੜਾ ਕੀਤਾ ਜਾਂਦਾ ਹੈ। ਮੌਲਵੀ ਹੋਰੀ ਆ ਗਏ ਤੇ ਕਿਧਰੇ ਡੱਕੇ ਹੋਏ ਘਰ ਤੇ ਪਿੰਡ ਦੇ ਬੰਦੇ ਵੀ, ਪਰ ਕੋਈ ਗਰਮ ਜੋਸ਼ੀ, ਖੁਸ਼ੀ ਤੇ ਮੁਰੱਵਤ ਦੀ ਲਹਿਰ ਕਿਸੇ ਪਾਸਿਓਂ ਨਾ ਆਈ। ਨਿਕਾਹ ਇੰਜ ਪੜਿਆ ਗਿਆ ਜਿਵੇਂ ਰਸਮੀ ਦਫ਼ਤਰੀ ਕਾਰਵਾਈ ਹੋਵੇ। ਹੋਰ ਤੇ ਹੋਰ ਜਦੋਂ ਮੌਲਵੀ ਹੋਰਾਂ ਮੁਅੱਜਲ ਤੇ ਗੈਰ ਮੁਅੱਜਲ ਹੱਕ ਮਾਰ ਦੇ ਮਾਨੇ ਤੇ ਫਰਕ ਦੱਸ ਕੇ ਪੁੱਛਿਆ ਬਈ ਕਿੰਨਾ ਹੱਕ ਮਾਰ ਹੋਵੇਗਾ, ਤੇ ਮੁੰਡੇ ਵਾਲਿਆਂ ਨਾਲੋਂ ਅਗਦੋਂ ਕੁੜੀ ਦੇ ਪਿਓ ਆਪਣੀ ਦਾੜੀ ਉੱਤੇ ਹੱਥ ਫੇਰਦਿਆਂ ਜਵਾਬ ਦਿੱਤਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਸ਼ਰੀ ਉਹ ਤੇ 32 ਰੁਪਏ ਬਣਦਾ ਹੈ। ਮੌਲਵੀ ਹੋਰਾਂ ਜਵਾਬ ਦਿੱਤਾ, ਜਿੰਨਾ ਵੀ ਬਣਦਾ ਹੈ। ਕੁੜੀ ਦੇ ਪਿਓ ਖਫਗੀਰ ਜਿਹੀ ਨਾਲ ਆਖਿਆ। ਖਾਲਿਦ ਨੂੰ ਇਹ ਤੇ ਪਤਾ ਸੀ ਭਈ ਉਹ ਬੜਾ ਨਿਮਾਜ਼ੀ ਤੇ ਮੌਲਵੀ ਬੰਦਾ ਸੀ, ਪਰ ਉਹਨੂੰ ਇਹ ਸਮਝ ਨਾ ਆਈ ਉਹਦਾ ਲਹਿਜਾ ਤੇ ਰਵੱਈਆ ਖੁਸ਼ਕ ਤੇ ਖਰਵਾ ਕਿਉਂ ਸੀ। ਅੱਗੇ ਤੇ ਉਹ ਜਦੋਂ ਕਦੀ ਮਿਲਦਾ ਖੁਸ਼ ਹੋ ਕੇ ਸਗੋਂ ਹੱਸ ਕੇ ਗੱਲ ਕਰਦਾ, ਪਰ ਅੱਜ ਉਹਦੇ ਮੂੰਹ ਉੱਤੇ ਖਫਗੀ ਦੇ ਵੱਟ ਜਿਹੇ ਕਿਉਂ ਸਨ। ਪਰ ਫਿਰ ਉਹ ਸੋਚਿਆ ਧੀ ਨੂੰ ਵਿਦਿਆ ਕਰ ਦੇਣ ਦਾ ਦੁੱਖ ਰੂਪ ਵਟਾ ਕੇ ਖਫਗੀ ਦਿਸਦਾ ਹੋਣਾ ਹੈ, ਨਹੀਂ ਤੇ ਉਹਦੀ ਤਬੀਅਤ ਇੰਜ ਦੀ ਨਹੀਂ ਸੀ। ਇਜਾਬ ਕਬੂਲ ਪਿੱਛੋਂ ਦੁਆ ਹੋਈ ਤੇ ਸਾਰਾ ਕੰਮ ਥੋੜ੍ਹੇ ਜਿਹੇ ਚਿਰ ਵਿੱਚ ਤੋੜ ਚੜ੍ਹ ਗਿਆ। ਮੁਬਾਰਕ ਸਲਾਮਤ ਦਾ ਰੌਲਾ ਜਿਹਾ ਪਿਆ ਜਿਹਦੇ ਵਿੱਚ ਗੜੇ ਵਾਂਗੂ ਛੁਆਰੇ ਵਸੇ। ਸੁੱਕੇ ਸੜੇ ਛੁਆਰੇ ਰੋੜਾਂ ਵਾਂਗੂ ਕਿਸੇ ਦੇ ਸਿਰ ਵਿੱਚ ਵੱਜੇ, ਕਿਸੇ ਦੀ ਜੋੜੀ ਵਿੱਚ ਆ ਪਏ ਤੇ ਕਿਸੇ ਦੇ ਪੈਰਾਂ ਉੱਤੇ। ਇਹ ਉਹਨਾਂ ਬਸ਼ੀਰੂ ਲਿਲਾਰੀ ਤੋਂ ਮੰਗਵਾਏ ਸਨ। ਹੁਣ ਪੇਸ਼ੀ ਢਲ ਚੱਲੀ ਸੀ। ਭੁੱਖ ਨਾਲ ਬੰਦਿਆਂ ਦੀਆਂ ਆਂਦਰਾਂ ਦਰਕੀਂਦੀਆਂ ਪਈਆਂ ਸਨ। ਉਹ ਦੇਗਾਂ ਦੀ ਖੁਸ਼ਬੂ ਤੋਂ ਗਵੇੜ ਲਾਂਦੇ ਭਈ ਹੁਣ ਚੌਲ ਜਾਂ ਗੋਸ਼ਤ ਪੱਕ ਗਿਆ ਏ। ਅਖੀਰ ਰੋਟੀ ਦਾ ਸੱਦਾ ਆ ਗਿਆ। ਲੋਕੀ ਹਾਤੇ ਵਿੱਚੋਂ ਇੰਜ ਬਾਹਰ ਨਸੇ ਜਿਵੇਂ ਰਾਤ ਦੇ ਡੱਕੇ ਹੋਏ ਭੁੱਖੇ ਚੂਚੇ ਟੋਕਰੇ ਥੱਲਿਓਂ ਚਿਉਂ ਚਿਉਂ ਕਰਦੇ ਨਿਕਲਦੇ ਨੇ। ਕਿਸੇ ਨੂੰ ਇਹ ਵੀ ਯਾਦ ਨਾ ਰਿਹਾ ਭਈ ਲਾੜੇ ਨੂੰ ਅੱਗੇ ਲੰਘਣ ਦਾ ਰਸਤਾ ਦੇ ਦੇਈਏ। ਨਿਕਾਹ ਵੇਲੇ ਪਿੰਡ ਦੇ ਇੱਕ ਵਡੇਰੇ ਬੰਦੇ ਕੁੜੀ ਦੇ ਪਿਓ ਤੇ ਬਿਰਾਵਾਂ ਨੂੰ ਤਸੱਲੀ ਦਿੱਤੀ ਸੀ ਭਈ ਜੰਝ ਕੋਈ ਬਹੁਤੀ ਵੱਡੀ ਨਹੀਂ ਜਾਪਦੀ। ਇੱਕ ਇੱਕ ਮੰਜੀ ਉੱਤੇ ਇੱਕ ਇੱਕ ਦੋ ਦੋ ਬੰਦੇ ਬੈਠੇ ਹੋਏ ਨੇ ਤੇ ਕਈ ਮੰਜੀਆਂ ਖਾਲੀ ਵੀ ਨੇ, ਪਰ ਘਰ ਵਾਲਿਆਂ ਨੂੰ ਯਕੀਨ ਨਾ ਆਇਆ। ਉਹਨਾਂ ਆਖਿਆ ਜਾਂਝੀ ਬੰਦੇ ਇੱਧਰ ਉੱਧਰ ਖਿਲਰੇ ਹੋਏ ਨੇ, ਕੁਝ ਪੇਸ਼ੀ ਪੜਨ ਮਸੀਤੇ ਤੇ ਕੁਝ ਮੁੰਡੇ ਹੱਟੀਆਂ ਤੇ ਗਏ ਹੋਏ ਨੇ, ਨਾਲੇ ਅੰਦਰ ਜ਼ਨਾਨੀਆਂ ਤੇ ਬਾਲਾਂ ਦਾ ਕੋਈ ਹਿਸਾਬ ਨਹੀਂ। ਉਹਨਾਂ ਪਹਿਲਾਂ ਤੇ ਹੱਥ ਖਿੱਚ ਕੇ ਰੋਟੀ ਵਰਤਾਈ। ਸ਼ੋਰਾ ਵੀ ਚੰਗਾ ਚੋਖਾ ਬਣਾਇਆ ਹੋਇਆ ਸਨ, ਬੋਟੀ ਨੇੜੇ ਨਾ ਲੱਗਣ ਦਿੰਦੇ। ਬੰਦੇ ਸ਼ੋਰੇ ਦਾ ਭਰਿਆ ਪਿਆਲਾ ਅੱਗੇ ਕਰਦੇ, ਇਹਦੇ ਵਿੱਚ ਜ਼ਰਾ ਸਲੂਣਾ ਪਾ ਦਿਓ, ਤੇ ਵਰਤਾਵੇ ਅੱਗੋਂ ਹੋਰ ਸ਼ੋਰਾ ਲੁੱਦ ਦਿੰਦੇ। ਪਰ ਜਦੋਂ ਜਾਂਜੀ ਅਖੀਰ ਤੇ ਅਪੜ ਗਏ ਤੇ ਉਹਨਾਂ ਵੇਖਿਆ ਦੇਗਾਂ ਤੇ ਭਰੀਆਂ ਪਈਆਂ ਨੇ। ਬੜਾ ਘੱਟ ਖਾਧਾ ਨੇ, ਕਿਸੇ ਆਖਿਆ। ਕਵੇਲ ਪਰੋਂ ਭੁੱਖ ਮਰ ਗਈ ਹੋਣੀ ਹੈ। ਭੁੱਖ ਨਹੀਂ ਮਰ ਗਈ ਚਿਤੂਓ, ਵਡੇਰੇ ਬੰਦੇ ਫੇਰ ਚਿਤਾਵਣੀ ਕਰਾਈ। ਤੁਸੀਂ ਐਵੇਂ ਘਾਬਰ ਗਏ ਹੋ, ਰੋਟੀ ਬਹੁਤੀ ਪੱਕ ਗਈ ਹੈ ਤੇ ਖਾਣ ਵਾਲੇ ਥੋੜ੍ਹੇ ਨੇ, ਅੱਧੇ ਤੁਹਾਡੇ ਮੇਲ ਦੇ ਵੀ ਖਾਂਦੇ ਪਏ ਨੇ। ਹੁਣ ਉਹਨਾਂ ਡੋਂਗੇ ਪਰਾਤਾਂ ਭਰ ਭਰ ਕੇ ਬੋਟੀਆਂ ਦੇ ਢੇਰ ਲਾਣੇ ਸ਼ੁਰੂ ਕਰ ਦਿੱਤੇ, ਪਰ ਬੰਦਿਆਂ ਸ਼ੋਰੇ ਤੇ ਚੌਲਾਂ ਨਾਲ ਢਿੱਡ ਭਰ ਲਏ ਸਨ। ਕਿਸੇ ਕਿਸੇ ਅਣ ਵਗਦੇ ਦਿਲ ਨਾਲ ਕੋਈ ਬੋਟੀ ਖਾਧੀ, ਬਾਕੀ ਸਲੂਣਾ ਪਰਾਤਾਂ ਤੇ ਦੇਗਾਂ ਵਿੱਚ ਬਚਿਆ ਰਹਿ ਗਿਆ। ਪਰ ਅਜੇ ਜੰਝ ਤੇ ਮੇਲ ਦੀਆਂ ਜ਼ਨਾਨੀਆਂ ਤੇ ਬਾਲਾਂ ਵੀ ਰੋਟੀ ਖਾਣੀ ਸੀ, ਨਾਲੇ ਕਮੀਆਂ ਨੂੰ ਵੀ ਵਰਤਾਣਾ ਸੀ। ਇਸ ਲਈ ਪਰੇਸ਼ਾਨੀ ਨਾ ਮੁੱਕੀ। ਪਰ ਜਦੋਂ ਸਾਰੇ ਭੁਗਤ ਗਏ ਤੇ ਫੇਰ ਵੀ ਕਈ ਮੂੰਹ ਬੰਦ ਦੇਗਾਂ ਸਾਲਮ ਪਈਆਂ ਰਹਿ ਗਈਆਂ ਤੇ ਘਰ ਵਾਲਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਧਰੋਂ ਕਿਸੇ ਜਾ ਕੇ ਬੰਦੇ ਗਿਣੇ, ਜ਼ਨਾਨੀਆਂ ਬਾਲਾਂ ਦਾ ਹਿਸਾਬ ਕੀਤਾ ਤੇ ਪਤਾ ਲੱਗਾ ਬਈ ਉਹ ਸਾਰੇ 80 ਨੇ ਤੇ ਰੋਟੀ ਦੂਣੇ ਬੰਦਿਆਂ ਦੀ ਪੱਕ ਗਈ ਸੀ। ਢੇਰ ਖਾਣਾ ਬਚ ਗਿਆ, ਕਿਉਂ ਜੇ ਅੱਗੋਂ ਵਰਤਾਵਿਆਂ ਵੀ ਚੰਗਾ ਸੁਚੱਜ ਵਿਖਾਇਆ ਸੀ। ਕੁੜੀ ਦੇ ਪਿਓ ਬਿਰਾਵਾਂ ਨੂੰ ਮਨਕ ਤੇ ਬੜਾ ਲੱਗਾ ਭਈ ਉਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਹਰਫਲੀ ਵਿੱਚ ਇਵੇਂ ਆਪਣਾ ਨੁਕਸਾਨ ਕਰ ਲਿਆ। ਪਰ ਹੁਣ ਕੀ ਹੋ ਸਕਦਾ ਸੀ। ਉਹਨਾਂ ਪਿੰਡ ਦੇ ਘਰਾਂ ਵਿੱਚ ਰੋਟੀ ਘਲਣਾ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਵਿਆਹ ਦਾ ਖਾਣਾ ਉਹਨਾਂ ਸਾਰਿਆਂ ਦੇ ਘਰਾਂ ਵਿੱਚ ਵੀ ਅਪੜ ਗਿਆ ਜਿਹੜੇ ਜੰਝ ਵੇਖ ਕੇ ਗੱਲਾਂ ਬਣਾਉਂਦੇ ਤੇ ਉਠਾ ਦਿੰਦੇ ਸਨ। ਉਹਨਾਂ ਮਿੱਠੇ ਤੇ ਲੂਣੇ ਚੌਲਾਂ ਦੀ ਇੱਕ ਇੱਕ ਦੇਗ ਵਹੁਟੀ ਦੇ ਨਾਲ ਵੀ ਘਲ ਦਿੱਤੀ। ਉਹਨਾਂ ਨੂੰ ਢੁੱਕਣ ਵਾਲਿਆਂ ਉੱਤੇ ਜਿਹੜੀ ਕੌੜ ਸੀ ਉਹ ਲੈ ਗਈ। ਹੁਣ ਜੰਝ ਦਾ ਹਰ ਬੰਦਾ ਲਾਰੀ ਵੱਲ ਨੱਸਿਆ। ਕੁਝ ਛੱਤ ਉੱਤੇ ਚੜ੍ਹ ਗਏ, ਟਾਂਗੇ ਖਲੋਤੇ ਹੋ ਸਨ, ਪਰ ਉਹਨਾਂ ਵੱਲ ਕੋਈ ਮੂੰਹ ਨਾ ਕਰੇ। ਪਰ ਮਾੜੇ ਬੰਦਿਆਂ ਨੂੰ ਝਿੜਕ ਜੰਮ ਕੇ ਟਾਂਗੇ ਵੱਲ ਘੱਲ ਦਿੱਤਾ ਜਾਂਦਾ। ਲਾੜਾ ਤੇ ਵਹੁਟੀ ਫਰੰਟ ਸੀਟਾਂ ਉੱਤੇ ਬੈਠੇ, ਨਾਲ ਆਪਾ ਤੇ ਬਾਬਾਸੂ।
ਖਾਲਦ ਦਾ ਧਿਆਨ ਪਿਆ ਤੇ ਕੀ ਵੇਖਦਾ ਏ, ਮੀਆਂ ਅਬਦੁਲ ਪਿੰਡ ਦੀਆਂ ਅਥਰੂ ਪੂੰਝਦੀਆਂ ਜ਼ਨਾਨੀਆਂ ਤੇ ਰੋਂਦੇ ਪਏ ਮਾਂ ਪਿਓ ਨੇੜੇ ਖਲੋਤਾ ਰੋਂਦਾ ਪਿਆ ਏ। ਉਹ ਸਮਝਿਆ ਉਹਨੂੰ ਕਿਸੇ ਕੁਝ ਆਖ ਦਿੱਤਾ ਏ। ਅਨੂ ਨੂੰ ਗਲਿਓਸ ਪਤਾ ਕਰੇ ਮੀਆਂ ਅਬਦੁਲ ਨੂੰ ਕੀ ਹੋਇਆ ਏ। ਅਨੂ ਥੱਲੇ ਉਤਰ ਕੇ ਆਇਆ। ਮੀਆਂ ਕੀ ਹੋਇਆ ਈ? ਕੁਝ ਨਹੀਂ, ਮੀਆਂ ਅਬਦੁਲ ਆਖਿਆ। ਇਹੋ ਜਿਹੇ ਵੇਲੇ ਉੱਤੇ ਰੋਣ ਤੇ ਆ ਹੀ ਜਾਂਦਾ ਏ, ਪਰ ਤੂੰ ਤੇ ਜਾਂਝੀ ਏ। ਜਾਂਝੀ ਆ ਪਰ ਬੰਦਾ ਵੀ ਤੇ ਹਾਂ। ਤੂੰ ਅੰਦਰ ਮਾਰ, ਟਾਂਗੇ ਵਿੱਚ ਬਹੁ ਜਾਂ ਲਾਰੀ ਵਿੱਚ, ਇੱਥੇ ਖਲੋ ਕੇ ਕੀ ਕਰਦਾ ਪਿਆ ਹੈ? ਮੀਆਂ ਅਬਦੁਲ ਅੱਖਾਂ ਪੂੰਝਦਾ ਲਾਰੀ ਵਿੱਚ ਜਾ ਬੈਠਾ।